ਸਾਰੇ ਸੁਣਨ ਵਾਲੇ ਦੋਸਤਾਂ, ਬਜ਼ੁਰਗਾਂ, ਮਿਹਰਬਾਨਾਂ ਤੇ ਕਦਰਦਾਨਾਂ ਨੂੰ GS ਸਟੂਡੀਓ ਦੀ ਤਰਫੋਂ ਨਜ਼ੀਰ ਸੁਲਤਾਨੀ ਸਲਾਮ ਅਰਜ਼ ਕਰਦਾ ਹੈ। ਅੱਜ ਅਸੀਂ ਦਾਸਤਾਨ ਹਜਾਜ ਬਿਨ ਯੂਸਫ ਤੇ ਜੈਦਰ ਡਾਕੂ ਦੀ ਪੇਸ਼ ਕਰ ਰਹੇ ਹਾਂ ਤੇ ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਸੈयद ਮਜ਼ਹਰ ਅब्बास ਪਿੰਡ ਸਤੋਕੀ ਤੋਂ। ਹਜਾਜ ਬਿਨ ਯੂਸਫ ਇਰਾਕ ਦਾ ਹੁਕਮਰਾਨ ਸੀ। ਉਹਦੇ ਜ਼ਮਾਨੇ ਵਿੱਚ ਇੱਕ ਡਾਕੂ ਹੋਇਆ ਹੈ ਜਿਹਦਾ ਨਾਂ ਜੈਦਰ ਸੀ। ਉਹ ਲੋਕਾਂ ਨੂੰ ਅਕਸਰ ਲੁੱਟਦਾ ਤੇ ਛਲਾਵੇ ਵਾਂਗੂ ਗਾਇਬ ਹੋ ਜਾਂਦਾ ਸੀ। ਬਸਤੀ ਦੇ ਲੋਕ ਉਹਦੇ ਕੋਲੋਂ ਬੜੇ ਤੰਗ ਸਨ। ਉਹਨਾਂ ਨੂੰ ਹਰ ਵੇਲੇ ਇਹੋ ਹੀ ਡਰ ਲੱਗਾ ਰਹਿੰਦਾ ਸੀ ਵੀ ਡਾਕੂ ਹੁਣ ਆਇਆ ਕਿ ਆਇਆ ਤੇ ਸਾਡਾ ਮਾਲ ਦੌਲਤ ਲੁੱਟ ਕੇ ਲੈ ਜਾਏਗਾ। ਉਹਦਾ ਮੁਕਾਬਲਾ ਕਿਵੇਂ ਕਰਾਂਗੇ ਤੇ ਕਿਵੇਂ ਮਾਰਾਂਗੇ? ਬਸਤੀ ਦੇ ਲੋਕ ਉਹਦੇ ਤੋਂ ਤੰਗ ਸਨ ਤੇ ਉਹ ਅਕਸਰ ਇਹ ਗੱਲ ਸੋਚਦੇ ਰਹਿੰਦੇ ਸਨ। ਉਹਨਾਂ ਨੇ ਡਾਕੂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਤੇ ਬਸਤੀ ਦੇ ਨੌਜਵਾਨ ਇਕੱਠੇ ਕੀਤੇ। ਉਹਨਾਂ ਵੇਖਿਆ ਡਾਕੂ ਸੜਕ ਤੇ ਖੁੱਲਮ ਖੁੱਲਾ ਫਿਰ ਰਿਹਾ ਹੈ। ਨੌਜਵਾਨ ਜਾ ਕੇ ਉਹਨੂੰ ਘੇਰਦੇ ਨੇ ਤੇ ਉਹਦੇ ਤੇ ਵਾਰ ਕਰਦੇ ਨੇ। ਉਹ ਕਿਵੇਂ ਵਾਰ ਕਰਦੇ ਨੇ ਸਾਦਕ ਪੱਟੀ ਪੇਸ਼ ਕਰਦਾ ਹੈ ਤੇ ਲਾਲਾ ਜੀ ਰਿਕਾਰਡ ਕਰਦੇ। ਇੱਕ ਦਿਨ ਲੋਕਾਂ ਫੈਸਲਾ ਕੀਤਾ ਡਾਕੂ ਮਾਰ ਮੁਕਾਈਏ। ਉਹਨੂੰ ਪਕੜਨ ਕਾਰਨ ਸਾਰੇ ਇਕੱਠੇ ਹੋ ਕੇ ਜਾਈਏ। ਬਸਤੀ ਵਿੱਚੋਂ ਕਈ ਜਵਾਨਾਂ ਇੱਕ ਗਿਰੋਹ ਬਣਾਇਆ। ਜਾਨ ਨਹੀਂ ਦੇਣਾ ਉਸ ਡਾਕੂ ਨੂੰ ਜਦ ਵੀ ਸਾਹਮਣੇ ਆਇਆ। ਬਸਤੀ ਦੇ ਵਿੱਚ ਪੈਰਾ ਲਾਂਦੇ ਰਾਤਾਂ ਨੂੰ ਉਹ ਸਾਰੇ ਕਰਨ ਢੀਕ ਉਸ ਡਾਕੂ ਦੀ ਜਦ ਤੱਕ ਦਿਸਣ ਤਾਰੇ। ਇੱਕ ਦਿਨ ਉਹਨਾਂ ਵੇਖਿਆ ਫਿਰਦਾ ਇੱਕ ਦਿਨ ਉਹਨਾਂ ਵੇਖਿਆ ਡਾਕੂ ਕੱਲਾ ਪਾਉਂਦਾ ਫਿਰਦਾ। ਡਰ ਨਾ ਖੌਫ ਉਹਨੂੰ ਕਿਸੇ ਦਾ ਨਾ ਕਿਸੇ ਤੋਂ ਘਿਰਦਾ। ਜਦ ਜਵਾਨਾ ਉਹਦੇ ਉੱਤੇ ਆਪਣਾ ਵਾਰ ਚਲਾਇਆ। ਇਹਦਾ ਉਹ ਫਰਤੀਲਾ ਡਾਕੂ ਫਿਰ ਕਾਬੂ ਨਾ ਆਇਆ। ਸਾਰਿਆਂ ਨੂੰ ਉਸ ਜ਼ਖਮੀ ਕੀਤਾ ਇੰਜ ਦੀ ਤੇਗ ਚਲਾਵੇ। ਮਾਰ ਕੇ ਚੁੰਗੀ ਨਸਿਆ ਉਥੋਂ ਲੁਕਿਆ ਵਾਂਗ ਚਲਾਵੇ। ਇਹ ਖਬਰ ਨਿਕਲਦੀ ਮਸ਼ਹੂਰ ਹੋ ਗਈ। ਜਦੋਂ ਇਹ ਖਬਰ ਹਜਾਜ ਬਿਨ ਯੂਸਫ ਤੱਕ ਪਹੁੰਚੀ ਤੇ ਹਜਾਜ ਬਿਨ ਯੂਸਫ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਉਹਨੇ ਆਖਿਆ ਸਿਰਫ ਇੱਕ ਡਾਕੂ ਨੇ ਇਲਾਕੇ ਦੇ ਲੋਕਾਂ ਦਾ ਅਮਨ ਤਬਾਹ ਕੀਤਾ ਹੋਇਆ ਏ। ਉਹ ਯਮਾਮਾ ਦੇ ਗਵਰਨਰ ਨੂੰ ਇੱਕ ਖਤ ਲਿਖਦਾ ਹੈ। ਉਹ ਖਤ ਵਿੱਚ ਕੀ ਲਿਖਦਾ ਹੈ ਸਾਦਕ ਪੱਟੀ ਪੇਸ਼ ਕਰਦਾ ਹੈ। ਖਤ ਲਿਖਿਆ ਬਾਦਸ਼ਾਹ ਨੇ ਉਸ ਗਵਰਨਰ ਤਾਈ। ਕੌਣ ਕਿ ਡਾਕੂ ਜੁਰਮ ਕਰੇਂਦਾ ਮੈਨੂੰ ਜ਼ਰਾ ਬਤਾਈ। ਲੁੱਟੇ ਮਾਲ ਲੋਕਾਂ ਦਾ ਤੇ ਝਟਪਟ ਗਾਇਬ ਹੁੰਦਾ। ਕੋਈ ਵੀ ਡਰਦਾ ਉਹਦੇ ਅੱਗੇ ਨਹੀਂ ਉਹ ਜਾ ਖਲੋਂਦਾ। ਜੇ ਨਾ ਪਕੜੇ ਡਾਕੂ ਤਾਈ ਤੈਨੂੰ ਥੱਲੇ ਲਾਵਾਂ। ਤੇਰੀ ਤਾਂ ਤੇ ਹੋਰ ਗਵਰਨਰ ਲਿਆ ਕੇ ਮੈਂ ਬਿਠਾਵਾਂ। ਲਿਖਿਆ ਖਤ ਗਵਰਨਰ ਨੂੰ ਤੇ ਕਾਸਦ ਲੈ ਕੇ ਜਾਂਦਾ। ਜਾ ਕੇ ਕੋਲ ਗਵਰਨਰ ਦੇ ਤੇ ਪੜ ਕੇ ਖਤ ਸੁਣਾਉਂਦਾ। ਛੇਤੀ ਫੜੋ ਡਾਕੂ ਤਾਈ ਹਾਕਮ ਆਖੇ ਤੈਨੂੰ। ਇਸੇ ਲਈ ਇਹ ਖਤ ਕਲਾਇਆ ਬਾਦਸ਼ਾਹ ਨੇ ਤੈਨੂੰ। ਪੜ ਕੇ ਖਤ ਗਵਰਨਰ ਉੱਥੇ ਪੈ ਗਿਆ ਵਿੱਚ ਫਿਕਰਾਂ। ਪਾਟੀ ਲੀਰ ਪੁਰਾਣੀ ਵਾਂਗੂ ਟੰਗ ਗਿਆ ਵਿੱਚ ਕਿਕਰਾਂ। ਖਤ ਪੜ੍ਹ ਕੇ ਗਵਰਨਰ ਬੜਾ ਪਰੇਸ਼ਾਨ ਹੋਇਆ ਤੇ ਉਹਨੇ ਕਈ ਸਿਪਾਹੀ ਉਸ ਡਾਕੂ ਨੂੰ ਫੜਨ ਵਾਸਤੇ ਘੱਲੇ, ਪਰ ਉਹ ਕਾਮਯਾਬ ਨਾ ਹੋਏ। ਗਵਰਨਰ ਨੇ ਸੋਚਿਆ ਜੇ ਡਾਕੂ ਨਾ ਫੜਿਆ ਗਿਆ ਤੇ ਮੇਰੀ ਹਕੂਮਤ ਚਲੀ ਜਾਏਗੀ। ਉਹ ਆਪਣੇ ਵਜ਼ੀਰਾਂ ਨੂੰ ਇਕੱਠਾ ਕਰਕੇ ਇੱਕ ਮਸ਼ਵਰਾ ਕਰਦਾ ਹੈ। ਉਹ ਕਿਹੜਾ ਮਸ਼ਵਰਾ ਕਰਦਾ ਹੈ ਸਾਦਕ ਪੱਟੀ ਤੁਹਾਨੂੰ ਗਾ ਕੇ ਸੁਣਾਉਣਗੇ। ਕਰ ਵਜ਼ੀਰ ਇਕੱਠੇ ਉਹਨੇ ਸਭ ਨੂੰ ਗੱਲ ਸੁਣਾਈ। ਜੇ ਨਾ ਡਾਕੂ ਫੜਿਆ ਜਾਵੇ ਹੋਣੀ ਬਹੁਤ ਤਬਾਹੀ। ਨਾ ਇਹ ਰਹਿਣਾ ਰਾਜ ਸਾਡਾ ਨਾ ਇਹ ਐਸ਼ ਬਹਾਰਾਂ।
ਕੀ ਕਰ ਪਣੀਏ ਡਾਕੂ ਦੱਸੋ ਮੈਂ ਤੇ ਅਰਜ਼ ਗੁਜ਼ਾਰਾਂ। ਪਏ ਵਜ਼ੀਰ ਵਿੱਚ ਸੋਚਾਂ ਤੇ ਕਰਦੇ ਯਾਰ ਸਲਾਵਾਂ। ਸਾਡੇ ਵਾਸਤੇ ਡਾਕੂ ਬਣ ਗਏ ਵੱਡੀਆਂ ਯਾਰ ਬੁਲਾਵਾਂ। ਆਖਣ ਲੱਗੇ ਗਵਰਨਰ ਤਾਈ ਇੰਜ ਦਾ ਚੱਕਰ ਚਲਾਈਏ। ਆਪਣੇ ਕੁਝ ਜਵਾਨ ਡਾਕੂ ਦੇ ਵਿੱਚ ਗਰੋਰ ਲਾਈਏ। ਜੇ ਕਰੇ ਇਤਬਾਰ ਉਹਨਾਂ ਤੇ ਫੇਰ ਉਹ ਫੜਿਆ ਜਾਵੇ। ਕਰੀਏ ਪੇਸ਼ ਬਾਦਸ਼ਾਹ ਤੇ ਜੇ ਉਹ ਕਾਬੂ ਆਵੇ। ਵਜ਼ੀਰਾਂ ਨੇ ਉਹਨੂੰ ਮਸ਼ਵਰਾ ਦਿੱਤਾ ਵੀ ਆਪਣੇ ਕੁਝ ਜਵਾਨਾਂ ਨੂੰ ਡਾਕੂ ਦੇ ਰੂਪ ਵਿੱਚ ਉਹਦੇ ਗਰੋਹ ਵਿੱਚ ਸ਼ਾਮਲ ਕੀਤਾ ਜਾਏ ਤਾਂ ਜੇ ਜਵਾਨ ਉਹਦਾ ਇਤਮਾਦ ਹਾਸਲ ਕਰਨ ਤੇ ਉਹਦੇ ਤੇ ਕਾਬੂ ਪਾਣ। ਉਹਨਾਂ ਨੇ ਇੰਜ ਹੀ ਕੀਤਾ। 4 ਨੌਜਵਾਨ ਜਿਹੜੇ ਤਾਕਤਵਰ ਵੀ ਸਨ ਤੇ ਅਕਲਮੰਦ ਵੀ ਸਨ, ਉਹਨਾਂ ਨੂੰ ਸਾਰੀ ਸਕੀਮ ਸਮਝਾਈ ਤੇ ਡਾਕੂ ਫੜਨ ਦਾ ਹੁਕਮ ਦਿੱਤਾ। ਜਦ ਗਵਰਨਰ 4 ਜਵਾਨਾਂ ਤੇ ਹੁਕਮ ਆਗ ਸੁਣਾਇਆ। ਇੱਕ ਚੋਰ ਨੂੰ ਪਕੜੋ ਜਾ ਕੇ ਉਸਨੇ ਜ਼ੁਲਮ ਕਮਾਇਆ। ਲੁੱਟਦਾ ਓ ਰਹੀ ਮੁਸਾਫਰ ਜਿਹੜਾ ਕਾਬੂ ਆਇਆ। ਫੜਿਆ ਨਹੀਂ ਉਹ ਜਾਂਦਾ ਚਾਦਰ ਪਲ ਵਿੱਚ ਲੁਕ ਛੁਪ ਜਾਂਦਾ। ਹੋਏ ਤਿਆਰ ਜਵਾਨ ਉਹ ਚਾਰੇ ਉਹਨੂੰ ਪਕੜਨ ਕਾਰਨ। ਬਣਾ ਕੇ ਪੇਸੋ ਚੋਰਾਂ ਵਾਲਾ ਲੱਗੇ ਡਾਕੇ ਮਾਰਨ। ਛੋਟੀ ਮੋਟੀ ਚੋਰੀ ਕਰਦੇ ਰੌਲਾ ਬਹੁਤਾ ਪੈਂਦਾ। ਕਿਹੜਾ ਜੰਪਿਆ ਡਾਕੂ ਜਾਦਰ ਮੇਰੇ ਬਿਨ ਉਹ ਕਹਿੰਦਾ। ਕਰਦੇ ਕਰਦੇ ਉਹਨਾਂ ਦੀ ਵੀ ਪੈ ਗਈ ਯਾਰ ਦੁਹਾਈ। ਕਹਿੰਦੇ ਜਦ ਰੱਖ ਲੈ ਸਾਨੂੰ ਕਰੀਏ ਰਲ ਕਮਾਈ। ਰਲ ਗਏ ਸੀ ਜਾਦਰ ਦੇ ਨਾਲ ਇਕੱਠੇ ਡਾਕੇ ਮਾਰਨ। ਜਾਦਰ ਦੇ ਹਮਦਰਦੀ ਬਣ ਕੇ ਉਹਨੂੰ ਲੱਗੇ ਚਾਰਨ। ਜਦੋਂ ਉਹ ਜਵਾਨ ਜਾਦਰ ਦੇ ਨਾਲ ਰਲ ਕੇ ਡਾਕੇ ਮਾਰਨ ਲੱਗ ਪਏ ਤੇ ਹਰ ਡਾਕੇ ਚੋਂ ਚੌਥਾ ਹਿੱਸਾ ਉਹਨਾਂ ਨੂੰ ਦੇਣ ਲੱਗ ਪਏ ਤੇ ਜਾਦਰ ਡਾਕੂ ਨੂੰ ਉਹਨਾਂ ਤੇ ਯਕੀਨ ਹੋ ਗਿਆ ਵੀ ਇਹ ਵੀ ਕੋਈ ਚੋਰ ਨੇ। ਇੱਕ ਦਿਨ ਉਹ ਇੱਕ ਡਾਕਾ ਮਾਰ ਕੇ ਆਏ ਤੇ ਜਾਦਰ ਥਕਾਵਟ ਦੀ ਵਜ੍ਹਾ ਤੋਂ ਗਹਿਰੀ ਨੀਂਦ ਸੌਂ ਗਿਆ। ਉਹਨਾਂ ਜਵਾਨਾਂ ਨੇ ਛੇਤੀ ਨਾਲ ਉਹਦੀਆਂ ਲੱਤਾਂ ਬਾਹਾਂ ਬੰਨ੍ਹ ਲਈਆਂ। ਜਾਦਰ ਨੂੰ ਜਦੋਂ ਜਾਗ ਆਈ ਤੇ ਉਹਦੀਆਂ ਲੱਤਾਂ ਬਾਹਾਂ ਵੱਜੀਆਂ ਹੋਈਆਂ ਸਨ। ਉਹਨੇ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਉਹਦੇ ਮੂੰਹ ਵਿੱਚ ਕੱਪੜਾ ਧੁੰਨ ਦਿੱਤਾ। ਉਹ ਕਿਵੇਂ ਜਾਦਰ ਡਾਕੂ ਨੂੰ ਕੈਦ ਕਰਕੇ ਲਿਜਾਂਦੇ ਨੇ ਸਾਦਕ ਪੱਟੀ ਪੇਸ਼ ਕਰਦੇ। ਫੜ ਕੇ ਲੈ ਗਏ ਗਵਰਨਰ ਤਾਈ ਕਣੀਆਂ ਉਹਨਾਂ ਲਾਈਆਂ। ਹੱਥ ਬੰਨੇ ਤੇ ਪੈਰਾਂ ਦੇ ਵਿੱਚ ਬੇੜੀਆਂ ਉਹਨਾਂ ਪਾਈਆਂ। ਕਹਿਣ ਲੱਗਾ ਗਵਰਨਰ ਉੱਥੇ ਲੈ ਜਾਓ ਇਹਨੂੰ ਚਾਰੇ। ਜਾ ਕੇ ਪੇਸ਼ ਕਰੋ ਇਹਨੂੰ ਸ਼ਾਹ ਦੇ ਬਈ ਦਰਬਾਰੇ। ਲਿਜਾਣ ਲੱਗੇ ਤੇ ਵੇਖਣ ਉਹਨੂੰ ਖਲਕ ਦੀ ਯਾਰੋ ਆਈ। ਕਿਹੜਾ ਏਡਾ ਡਾਕੂ ਤਕੀਏ ਜਾ ਕੇ ਉਹਨੂੰ ਭਾਈ। ਵੇ ਹੈਰਾਨ ਹੋ ਗਏ ਸਾਰੇ ਨਿੱਕਾ ਜਿਹਾ ਮਰਜਲ। ਅਸੀਂ ਤੇ ਸਮਝਿਆ ਡਾਕੂ ਹੋਸੀ ਢੇਰ ਜਵਾਨ ਤੇ ਕੜੀਅਲ। ਨਿੱਕਾ ਜਿਹਾ ਸਿਰ ਉਹਦਾ ਤੇ ਪਤਲੀਆਂ ਜੀਆਂ ਬਾਵਾਂ। ਨਿੱਕਾ ਜਿਹਾ ਡਾਕੂ ਯਾਰੋ ਵੱਡਾ ਉਹਦਾ ਨਾਵਾਂ। ਗਵਰਨਰ ਨੇ ਹੁਕਮ ਦਿੱਤਾ ਇਹਨੂੰ ਲਿਜਾ ਕੇ ਹਜਾਜ ਬਿਨ ਯੂਸਫ ਦੀ ਕਚਹਿਰੀ ਵਿੱਚ ਪੇਸ਼ ਕਰੋ। ਉਹ ਉਹਨੂੰ ਲੈ ਕੇ ਜਾਂਦੇ ਨੇ। ਹਜਾਜ ਬਿਨ ਯੂਸਫ ਦੀ ਕਚਹਿਰੀ ਪੇਸ਼ ਕਰਦੇ ਨੇ ਤੇ ਹਜਾਜ ਬਿਨ ਯੂਸਫ ਉਹਨੂੰ ਕਹਿੰਦਾ ਹੈ ਤੂੰ ਕਿੰਨਾ ਕੁ ਬਹਾਦਰ ਹੈ। ਜਾਦਰ ਕਹਿਣ ਲੱਗਾ ਜਿਹਦੇ ਨਾਲ ਮਰਜ਼ੀ ਮੇਰਾ ਮੁਕਾਬਲਾ ਕਰਾ ਲਓ। ਹਜਾਜ ਬਿਨ ਯੂਸਫ ਕਹਿਣ ਲੱਗਾ ਜੇ ਤੂੰ ਹਾਰ ਗਿਆ ਤੇ ਮੌਤ ਤੇ ਜੇ ਜਿੱਤ ਗਿਆ ਤੇ ਫਿਰ ਤੇਰੀ ਜਾਨ ਬਖਸ਼ ਦਿੱਤੀ ਜਾਏਗੀ। ਉਹਨੇ ਸ਼ਰਤ ਮਨਜ਼ੂਰ ਕਰ ਲਈ। ਬਾਦਸ਼ਾਹ ਨੇ ਹੁਕਮ ਦਿੱਤਾ ਤੇ ਇੱਕ ਖੂਨੀ ਸ਼ੇਰ ਨੂੰ 3 ਦਿਨ ਤੱਕ ਭੁੱਖਾ ਪਿਆਸਾ ਰੱਖੋ। ਸਿਪਾਹੀਆਂ ਨੇ ਉਹਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਖੂਨੀ ਸ਼ੇਰ ਨੂੰ 3 ਦਿਨ ਤੱਕ ਕੋਈ ਸ਼ੈ ਨਾ ਖਵਾਈ। ਮੁਕਾਬਲੇ ਦਾ ਦਿਨ ਆਇਆ ਤੇ ਮੈਦਾਨ ਲੱਗ ਗਿਆ। ਉੱਥੇ ਕੀ ਹੁੰਦਾ ਹੈ ਸਾਦਕ ਪੱਟੀ ਪੇਸ਼ ਕਰਦਾ। ਲੱਗਾ ਜਦ ਮੈਦਾਨ ਤੇ
ਗੱਜਣ ਵਿੱਚ ਮੈਦਾਨੇ ਹਰ ਕੋਈ ਘਬਰਾਇਆ। ਸਾਰੇ ਸੋਚਣ ਲੱਗੇ ਇਹਨੇ ਬੰਦਾ ਮਾਰ ਮਕਾਣਾ। ਭੁੱਖਾ ਸ਼ੇਰ ਨਹੀਂ ਖਾਦਾ ਉਹਨੇ 3 ਦਿਨਾਂ ਤੋਂ ਖਾਣਾ। ਜਾਦਰ ਦਾ ਵੀ ਬੂਆ ਖੁੱਲਾ ਪੈ ਗਈ ਯਾਰ ਦੁਆਈ। ਲੱਗਾ ਹੁਣ ਮੁਕਾਬਲਾ ਉੱਥੇ ਵੇਖੇ ਯਾਰ ਖੁਦਾਈ। ਵੈਸ਼ੀ ਹੋਇਆ ਸ਼ੇਰ ਤੇ ਉਹ ਵੱਲ ਜਾਦਰ ਦੇ ਆਇਆ। ਕੀਤਾ ਵਾਰ ਸ਼ੇਰ ਨੇ ਤੇ ਜਾਦਰ ਵਾਰ ਬਚਾਇਆ। ਹੋਕੇ ਪਿੱਛੇ ਜਾਦਰ ਨੇ ਤੇ ਤੇਗ ਸੀ ਜੋੜ ਕੇ ਮਾਰੀ। ਮਰਿਆ ਤੇ ਨਾ ਸ਼ੇਰ ਲੱਗੀ ਜ਼ਰਬ ਸੀ ਉਹਨੂੰ ਕਾਰੀ। ਦੂਜੀ ਵਾਰੀ ਸ਼ੇਰ ਨੇ ਕੀਤਾ ਹਮਲਾ ਉਸ ਬਚਾਇਆ। ਮਾਰ ਤਲਵਾਰ ਟੋਟੇ ਕੀਤਾ ਸ਼ੇਰ ਨੂੰ ਮਾਰ ਮਕਾਇਆ। ਮਾਰ ਤਲਵਾਰ ਟੋਟੇ ਕੀਤਾ ਸ਼ੇਰ ਨੂੰ ਮਾਰ ਮਕਾਇਆ। ਇਸ ਤਰ੍ਹਾਂ ਜਾਦਰ ਨੇ ਸ਼ੇਰ ਨੂੰ ਮਾਰ ਮੁਕਾਇਆ ਤੇ ਹਜਾਜ ਬਿਨ ਯੂਸਫ ਨੇ ਉਹਦੀ ਜਾਨ ਬਖਸ਼ੀ ਤੇ ਆਖਿਆ ਤੇਰੇ ਕੋਲ 2 ਮੌਕੇ ਨੇ, ਜਾਂ ਤੇ ਵਾਪਸ ਚਲਾ ਜਾ ਤੇ ਜਾ ਕੇ ਡਾਕੇ ਨਾ ਮਾਰੀ, ਜਾਂ ਮੇਰੀ ਫੌਜ ਵਿੱਚ ਸ਼ਾਮਲ ਹੋ ਕੇ ਨੌਕਰੀ ਕਰ ਲੈ। ਜਾਦਰ ਨੇ ਹਜਾਜ ਬਿਨ ਯੂਸਫ ਦੀ ਫੌਜ ਵਿੱਚ ਸ਼ਾਮਲ ਹੋ ਕੇ ਨੌਕਰੀ ਕਰ ਲਈ। ਉਹਨੇ ਡਾਕੇ ਮਾਰਨੇ ਛੱਡ ਦਿੱਤੇ। ਇਹ ਸੀ ਦੋਸਤੋ ਸਾਡੀ ਅੱਜ ਦੀ ਇਹ ਦਾਸਤਾਨ। ਜੇ ਤੁਹਾਨੂੰ ਇਹ ਸਾਡੀ ਦਾਸਤਾਨ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟਸ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਇਹਦੇ ਨਾਲ ਹੀ ਸਾਦਿਕ ਪੱਟੀ, ਲਾਲਾ ਜੀ ਤੇ ਸ਼ਾਇਰ ਨਜ਼ੀਰ ਸੁਲਤਾਨੀ ਨੂੰ GS ਸਟੂਡੀਓ ਦੀ ਤਰਫੋਂ ਇਜਾਜ਼ਤ ਦਿਓ। ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।